माँ बोली जे भूल जाओगे, माँ बोली जे भूल जाओगे कखना बंगोर हो जाओगे। ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਉਣ ਲਈ ਪੰਜਾਬ ਸੇਵਾ ਨਾਲ ਜੁੜੀਆਂ ਤਹਿਰੀਕਾਂ ਚਲਾਉਣ ਵਾਲੀਆਂ ਤਨਜ਼ੀਮਾਂ ਦਾ ਸੈਮੀਨਾਰ ਲਾਹੌਰ ਪ੍ਰੈਸ ਕਲੱਬ ਵਿੱਚ ਹੋਇਆ, ਜਿਹਦੇ ਵਿੱਚ ਹਯਾਤੀ ਦੇ ਵੱਖੋ-ਵੱਖ ਪੱਖਾਂ ਨਾਲ ਜੁੜੇ ਪੰਜਾਬੀ ਪਿਆਰਿਆਂ ਭਰਵੀਂ ਰਲਤ ਕੀਤੀ। ਸੈਮੀਨਾਰ ਵਿੱਚ ਗੱਲਬਾਤ ਕਰਨ ਵਾਲਿਆਂ ਮੰਗ ਕੀਤੀ ਕਿ ਹਕੂਮਤ ਪੰਜਾਬ ਦੀ ਬੋਲੀ ਨਾਲ ਮਤਰੇਆਂ ਜਿਹਾ ਸਲੂਕ ਤਰਕ ਕਰਕੇ ਇਸ ਜ਼ੁਬਾਨ ਨੂੰ ਜ਼ਰੀਆ ਤਾਲੀਮ ਬਣਾਏ। ਜਿਹੜਾ ਪਾਕਿਸਤਾਨ ਦੇ ਵਿੱਚ ਚੱਲਣ ਵਾਲੀਆਂ ਸਾਰੀਆਂ ਤਹਿਰੀਕਾਂ ਦਾ ਮਰਕਜ਼ ਰਿਹਾ ਹੈ ਤੇ ਜਿੰਨੀਆਂ ਵੀ ਤਹਿਰੀਕਾਂ ਇਸ ਦੇਸ਼ ਵਿੱਚ ਚੱਲੀਆਂ ਨੇ ਉਹ ਲਾਹੌਰ ਹੀ ਤੁਰੀਆਂ ਨੇ ਤੇ ਘੁੰਮਣ ਸਾਹਿਬ ਵੀ ਲਾਹੌਰ ਜਿਹੜੀ ਤਹਿਰੀਕ ਲੈ ਕੇ ਟੁਰ ਰਹੇ ਨੇ ਉਹ ਇਨਸ਼ਾਅੱਲਾ ਪੰਜਾਬ ਦੇ ਸਾਰੇ ਦੇਹਾਤੋਂ ਕਸਬਾਤ ਤੱਕ ਪਹੁੰਚੇਗੀ ਤੇ ਪੰਜਾਬ ਦੀ ਜ਼ਬਾਨ ਨੂੰ ਪੰਜਾਬ ਦੇ ਤਾਲੀਮੀ ਅਦਾਰੇ ਦੇ ਵਿੱਚ ਲਾਗੂ ਕਰਵਾ ਕੇ ਰਵੇਗੀ। ਗੱਲ ਸਾਰੀ ਇਹ ਹੈ ਕਿ ਜੇ ਅਸੀਂ ਲੋਕ अपने घर को नहीं शुरू करांगे तो कुछ भी नहीं होएगा। और हमेशा जो भी कोई बंदा मैदान जितया है वो उदों जितया जो अपने घर जितया है। घुम्मण साहब ने गल की है कि मैं कनेडा गया तो मैं पता लगा कि 7 ज़बानां बच्चा सीख सकता है, तो कोई मसला नहीं होता है। थोड़ी सारी उसकी वजाहत करनी है। 7 ज़बानां सिर्फ वो बच्चा सीख सकता है जिसकी मादरी ज़बान क्लीयर हो। ਛੋਹਦੇ ਹੋ ਜਹਾਨਦੇ ਹੋ ਖਾਂਦੇ ਹੋ ਪੰਜਾਬ ਦਾ, ਪਾਉਂਦੇ ਹੋ ਪੰਜਾਬ ਦਾ, ਗਾਉਂਦੇ ਹੋ ਪੰਜਾਬ ਦਾ, ਸ਼ੋਹਰਤਾਂ ਪੰਜਾਬ ਦੀਆਂ, ਇੱਜ਼ਤਾਂ ਪੰਜਾਬ ਦੀਆਂ, ਦੌਲਤਾਂ ਪੰਜਾਬ ਦੀਆਂ, ਸਦਕੇ ਪੰਜਾਬ ਦੇ ਹੀ ਦੁਨੀਆ 'ਚ ਨਾਂ ਏ। ਉਹ ਘਰ 'ਚ ਪੰਜਾਬੀ ਦੱਸੋ ਕਾਹਦੇ ਤੋਂ ਨਹੀਂ ਬੋਲਦੇ। ਤੁਹਾਡੇ ਦੇਸ਼ ਪੰਜਾਬ ਦੇ ਵਿੱਚ ਇਸਲਾਮ ਜਿਹੜੀ ਬੋਲੀ 'ਚ ਆਇਆ ਉਹਨੂੰ ਅਨਪੜ੍ਹਤਾ ਦੀ ਬੋਲੀ ਕਹਿ ਦਿੱਤਾ ਗਿਆ, ਉਹਨੂੰ ਜਹਾਲਤ ਦੀ ਬੋਲੀ ਕਹਿ ਦਿੱਤਾ ਗਿਆ। ਬੁੱਲੇ ਸ਼ਾਹ, ਵਾਰਿਸ ਸ਼ਾਹ ਜਾਂ ਜਿੰਨੇ ਵੀ ਸੂਫੀ ਤੁਹਾਡੇ ਸ਼ਾਇਰ ਹੈਗੇ ਨੇ, ਉਹ ਅਗਰ ਇਸਲਾਮ ਦੀ ਗੱਲ ਕਰਦੇ ਸਨ ਤੇ ਲੋਕਾਂ ਦੀ ਜ਼ੁਬਾਨ ਵਿੱਚ ਗੱਲ ਕਰਦੇ ਸਨ, ਪੰਜਾਬੀ 'ਚ ਗੱਲ ਕਰਦੇ ਸਨ। ਅੱਜ ਮੁਸਲਮਾਨ ਕਹਾਉਂਦੇ ਹੋ ਤੇ ਇਸ ਬੋਲੀ ਕਰਕੇ ਕਹਾਉਂਦੇ ਹੋ, ਤੇ ਅੱਜ ਇਹਨੂੰ ਛੱਡਦੇ ਹੋ ਪਏ ਤੇ ਯਕੀਨੀ ਤੌਰ ਤੇ ਮੰਦਾ ਕਰਦੇ ਹੋ ਪਏ। ਇਹ ਪੰਜਾਬੀ ਜ਼ੁਬਾਨ ਦੀ ਤਹਿਰੀਕ ਤੇ ਹੈ, ਲੇਕਿਨ ਇਹਦੇ ਨਾਲ ਮੈਂ ਸਮਝਦਾ ਕਿ ਆਪਣੀ ਸ਼ਨਾਖਤ ਜਿਹੜੀ ਹੈ ਉਹ ਇੱਕ ਮੰਗਣ ਦੀ ਇੱਕ ਤਹਿਰੀਕ ਹੈਗੀ ਹੈ। ਔਰ ਮੈਨੂੰ ਨਹੀਂ ਸਮਝ ਆਉਂਦੀ ਕਿ ਅਗਰ ਅਸੀਂ ਆਪਣੀ ਸ਼ਨਾਖਤ ਚਾਹੁੰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਮੈਨੂੰ ਮੇਰੀ ਮਾਂ ਬੋਲੀ ਬੋਲਣ ਦਿਓ, ਤੇ ਇਹ ਕੇਸ ਇੰਨਾ ਕਮਜ਼ੋਰ ਅਸੀਂ ਕਿਉਂ ਬਣਾ ਲੈਂਦੇ ਹਾਂ ਖੁਦ ਹੀ। ਆਪਣੇ ਤੌਰ 'ਤੇ ਇਹਨੂੰ ਸਮਝ ਲੈਂਦੇ ਹਾਂ ਕਿ ਸ਼ਾਇਦ ਇਹ ਕੋਈ ਜੁਰਮ ਹੈ, ਇਹਨੂੰ ਇੱਕ ਅਜੀਬੋ ਗਰੀਬ ਨਜ਼ਰ ਨਾਲ ਦੇਖਿਆ ਜਾਂਦਾ ਹੈ। ਔਰ ਇੱਥੋਂ ਤੱਕ ਕਿ ਅਸੀਂ ਯਾਨੀ ਆਪਣੇ ਘਰਾਂ ਦੇ ਵਿੱਚ, ਜਿਸ ਤਰੀਕੇ ਨਾਲ ਮੇਰਾ ਖਿਆਲ ਪਹਿਲੇ ਵੀ ਇਸ ਤੋਂ ਗੱਲ ਹੋਈ ਹੋਏਗੀ ਕਿ ਆਪਣੇ ਬੱਚਿਆਂ ਦੇ ਨਾਲ ਉਰਦੂ ਬੋਲਣਾ ਇੱਕ ਫੈਸ਼ਨ ਬਣਾ ਲਿਆ, ਔਰ ਪੰਜਾਬੀ ਨੂੰ ਬਲਕਿ ਮੇਰਾ ਖਿਆਲ ਤਰਕ ਕਰਨਾ ਫੈਸ਼ਨ ਬਣਾ ਲਿਆ। ਅਗਰ ਪੰਜਾਬੀ ਅੱਜ ਨਹੀਂ ਪੜ੍ਹਾਈ ਜਾਂਦੀ ਤੇ ਆਉਣ ਵਾਲੇ ਵੇਲੇ ਦੇ ਵਿੱਚ ਸਾਨੂੰ ਪੰਜਾਬ ਦਾ ਫਿਊਚਰ ਬਹੁਤ ਤਾਰੀਕ ਨਜ਼ਰ ਆ ਰਹੀ ਹੈ। ਦੁਨੀਆ ਦੀ ਕੋਈ ਬੋਲੀ ਕਿਸੇ ਵੀ ਕੌਮ ਦੀ ਗੈਰ ਬੋਲੀ ਨਾ ਉਹ ਤਾਰੀਖ ਲਿਖ ਸਕਦੀ ਹੈ, ਨਾ ਉਹ ਕਲਚਰ ਲਿਖ ਸਕਦੀ ਹੈ, ਨਾ ਉਹ ਰਹਿਤਲ ਦੀ ਨੁਮਾਇੰਦਾ ਹੁੰਦੀ ਹੈ। ਪੰਜਾਬੀ ਬੋਲਣ ਦਾ ਮਕਸਦ ਹੈ ਆਪਣਾ ਜਿਹੜਾ ਵਿਰਸਾ ਹੈ, ਸਾਡੇ ਬਾਬਿਆਂ ਦਾ ਵਿਰਸਾ ਹੈ, ਉਹਨੂੰ ਯਾਦ ਰੱਖਣ ਦੀ ਬਹੁਤ ਲੋੜ ਹੈ। ਤੇ ਜੇ ਅਸੀਂ ਆਪਣੇ ਬਾਬੇ ਭੁੱਲ ਜਾਵਾਂਗੇ ਤਾਂ ਸਮਝੋ ਕਿ ਪੰਜਾਬੀ ਮੁੱਕ ਗਈ। ਜੇ ਅਗਲੀ ਨਸਲ ਸਾਡੀ ਪੰਜਾਬੀ ਜ਼ਬਾਨ ਨਹੀਂ ਪੜ੍ਹੇਗੀ ਤੇ ਸਾਡਾ ਜਿੰਨਾ ਵਿਰਸਾ 7-8 ਵੱਡੇ ਜਿਹੜੇ ਸਾਡੇ ਪੰਜਾਬ ਦੇ ਪਿਲਰ ਨੇ ਉਹ ਮੁੱਕ ਜਾਣਗੇ, ਤੇ ਫਿਰ ਸਾਡੀ ਜ਼ਬਾਨ ਵੀ ਮੁੱਕ ਜਾਏਗੀ, ਉਹਨਾਂ ਨੂੰ ਅਸੀਂ ਯਾਦ ਕਰਨਾ ਛੱਡ ਦਿਆਂਗੇ। ਰਲਤੀਆਂ ਦਾ ਕਹਿਣਾ ਸੀ ਕਿ ਪੰਜਾਬੀ ਰਹਿਤਲ ਹਜ਼ਾਰਾਂ ਵਰੇ ਪੁਰਾਣੀ ਹੈ। ਇਸ ਰਹਿਤਲ ਦੀ ਬੋਲੀ ਖੋ ਕੇ ਇਸ ਮਿੱਟੀ ਨਾਲ ਜ਼ੁਲਮ ਦਾ ਉਹ ਸਿਲਸਿਲਾ ਅੱਗੇ ਵਧਾਇਆ ਜਾ ਰਿਹਾ ਹੈ ਜਿਹੜਾ ਇਹਦੇ ਦੁਸ਼ਮਣਾਂ ਸ਼ੁਰੂ ਕੀਤਾ ਸੀ। ਪੂਰੇ ਦੁਨੀਆ ਦੀ ਆਰਗੇਨਾਈਜੇਸ਼ਨ ਯੂਨੈਸਕੋ ਕਹਿੰਦੀ ਹੈ ਕਿ ਮਾਂ ਬੋਲੀ ਪੜਾਓ। ਪਾਕਿਸਤਾਨ ਦਾ ਆਇਨ ਕਹਿੰਦਾ ਹੈ ਮਾਂ ਬੋਲੀ ਪੜਾਓ। ਸੁਪਰੀਮ ਕੋਰਟ ਕਹਿੰਦੀ ਹੈ ਮਾਂ ਬੋਲੀ ਪੜਾਓ। ਉਹਨਾਂ ਨੂੰ ਨਿੱਕੀ ਤੇ ਹਾਈ ਕੋਰਟ ਕਹਿੰਦੀ ਹੈ ਤੇ ਪੜਾਓ। ਅਸੀਂ ਆਪ ਕਹਿਣਾ ਵਾ ਕਿ ਸਾਨੂੰ ਪੜਾਓ, ਤੇ ਕੌਣ ਹੈ ਉਹ ਕੌਣ ਹੈ ਜੋ ਸਾਨੂੰ ਨਹੀਂ ਪੜਾਉਣਾ ਚਾਹੁੰਦਾ? ਇਹ ਨਹੀਂ, ਇਹ ਸੋਚੋ, ਵਾਰੀ ਵਾਰੀ ਸੋਚੋ ਉਹ ਕੌਣ ਹੈ ਔਰ ਉਹ ਕਿਉਂ ਸਾਨੂੰ ਨਹੀਂ ਪੜਾਉਣਾ ਚਾਹੁੰਦਾ। ਇਸ ਧਰਤੀ ਇਸ ਰਹਿਤਲ ਨਾਲ ਅਸਾਂ ਨੂੰ ਜੁੜਤ ਕਰਨ ਕੌਣ ਬੰਦਾ ਹੈ ਜੋ ਨਹੀਂ ਚਾਹੁੰਦਾ? ਸਾਡੀ ਮੁਖਾਲਫਤ ਨਾ ਸਿੰਧੀ ਕਰਦਾ, ਨਾ ਬਲੋਚੀ ਕਰਦਾ, ਨਾ ਪਠਾਨ ਕਰਦਾ, ਨਾ ਕਸ਼ਮੀਰੀ ਕਰਦਾ। ਸਾਡੀ ਮੁਖਾਲਫਤ ਪੰਜਾਬ ਦੇ ਉਹ ਕੁੰਦ ਦੇਨ ਗੁਲਾਮ ਕਰਦੇ ਨੇ, ਤੇ ਇਹੀ ਵਜ੍ਹਾ ਹੈ ਕਿ ਅੱਜ ਪੰਜਾਬੀ ਦਾ ਜਿਹੜਾ ਦੁਨੀਆ ਭਰ ਦੇ ਵਿੱਚ ਜਿਹੜੀ 20 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਜ਼ਬਾਨ ਹੈ, ਉਹਨੂੰ ਪਾਕਿਸਤਾਨ ਦੇ ਵਿੱਚ
ਮਕਾਮੀ ਸਤ੍ਹਾ ਤੇ ਕੋਈ ਤਵੱਜੋ ਨਹੀਂ ਦਿੱਤੀ ਗਈ ਉਸ ਜ਼ਬਾਨ ਨੂੰ। ਸਕੂਲਾਂ ਦੇ ਅੰਦਰ ਜਿਹੜੀਆਂ ਬੱਚੀਆਂ ਕਾਲਜਾਂ ਯੂਨੀਵਰਸਿਟੀਆਂ 'ਚ ਆ ਰਹੀਆਂ ਨੇ ਉਹਨਾਂ ਨੂੰ ਇਹ ਦੱਸਿਆ ਜਾਂਦਾ ਵੇ ਕਿ ਪੰਜਾਬੀ ਬੋਲਣਾ ਜਹਾਲਤ ਦੀ ਨਿਸ਼ਾਨੀ ਹੈ, ਜਦੋਂ ਕਿ ਹਕੀਕਤ ਇਹ ਵੇ ਕਿ ਪੰਜਾਬੀ ਨਾ ਬੋਲਣਾ ਜਹਾਲਤ ਦੀ ਨਿਸ਼ਾਨੀ ਹੈ। ਸਰਕਾਰਾਂ ਨੂੰ ਜੇ ਉਹ ਪੰਜਾਬ ਦੇ ਲੋਕਾਂ ਦੀਆਂ ਸਕੀਆਂ ਨੇ, ਪੋਲੀਟੀਕਲ ਪਾਰਟੀਆਂ ਨੂੰ ਇਸ ਏਜੰਡੇ ਦੇ ਉੱਤੇ ਮੈਂ ਪੂਰੇ ਇਸ ਵੇਲੇ ਸਾਰਿਆਂ ਨੂੰ ਇਹ ਕਹਿ ਰਿਹਾ ਕਿ ਜਦੋਂ ਵੀ ਇਹ ਸਵਾਲ ਦੀ ਲੋੜ ਪੈਂਦੀ ਹੈ ਪੂਰੇ ਪੰਜਾਬ ਨੂੰ ਪੂਰਾ ਨਿੱਤਰ ਕੇ ਖੜ ਕੇ ਬਾਹਰ ਸੜਕਾਂ ਤੇ ਆਉਣਾ ਪਏਗਾ ਔਰ ਆਉਣਾ ਚਾਹੀਦਾ। ਕੋਈ ਵੀ ਦੁਨੀਆ ਦਾ ਮੁਲਕ ਹੋਵੇ, ਕੋਈ ਵੀ ਦੁਨੀਆ ਦੀ ਕੌਮ ਹੋਵੇ, ਜਦੋਂ ਆਪਣੀ ਜ਼ੁਬਾਨ ਤੋਂ ਵਾਂਝੀ ਜਾਂਦੀ ਹੈ ਤੇ ਉਹਦੀ ਤਾਰੀਖ ਮੁੱਕ ਜਾਂਦੀ ਹੈ, ਉਹ ਆਪਣੇ ਜੋਗਰਾਫੀਆ ਦੀ ਜਾਣੂ ਨਹੀਂ ਰਹਿੰਦੀ, ਉਹ ਆਪਣੀ ਸਕਾਫਤ ਦੇ ਨਾਲੋਂ ਟੁੱਟ ਜਾਂਦੀ ਹੈ। ਪੰਜਾਬ ਅਸੈਂਬਲੀ ਕਿਸੇ ਇਜਲਾਸ ਵਾਸਤੇ ਆਇਆ ਤੇ ਇੰਤਹਾਈ मोहतरम बड़े ही मेरे वास्ते काबिल एहतराम ने रशीद भट्टी साहब, ਉਹ ਸਿਰ ਤੇ ਪੱਗ ਪਾ ਕੇ ਥੱਲੇ ਚਾਦਰ ਬੰਨੀ ਤੇ ਪੰਜਾਬ ਅਸੈਂਬਲੀ 'ਚ ਉਹ ਇਜਾਜ਼ਤ ਮੰਗ ਰਹੇ ਸਨ ਕਿ ਮੈਨੂੰ ਪੰਜਾਬੀ ਜ਼ੁਬਾਨ 'ਚ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਤੇ ਮੇਰੇ ਵਾਸਤੇ ਗੱਲ ਅੱਖਾਂ ਖੋਲ੍ਹਣ ਲਈ ਕਾਫੀ ਸੀ ਕਿ ਪੰਜਾਬ ਅਸੈਂਬਲੀ 'ਚ ਤੁਸੀਂ ਪੰਜਾਬੀ 'ਚ ਗੱਲ ਨਹੀਂ ਕਰ ਸਕਦੇ। ਬੜੀ ਹੈਰਾਨਕੁਨ ਗੱਲ। ਔਰ ਉਹਨਾਂ ਨੇ ਕਿਹਾ ਸਪੀਕਰ ਨੇ ਕਿ ਤੁਸੀਂ ਜੇ ਉਰਦੂ ਤੇ ਅੰਗਰੇਜ਼ੀ ਤੋਂ ਇਲਾਵਾ ਕਿਸੇ ਜ਼ੁਬਾਨ 'ਚ ਗੱਲ ਕਰਨੀ ਹੈ ਤੇ ਤੁਹਾਨੂੰ ਮੇਰੇ ਤੋਂ ਇਜਾਜ਼ਤ ਲੈਣੀ ਪੈਣੀ ਹੈ। ਤੇ मोहतरम रशीद भट्टी साहब ਤੁਸੀਂ ਬਹਿ ਸਕਦੇ ਹੋ, ਮੈਂ ਤੁਹਾਨੂੰ ਪੰਜਾਬੀ 'ਚ ਗੱਲ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ। ਸੈਮੀਨਾਰ ਵਿੱਚ ਉਚੇਚੀ ਰਲਤ ਕਰਨ ਵਾਲੇ ਪੰਜਾਬ ਹਕੂਮਤ ਦੇ ਤਰਜਮਾਨ ਹਸਾਨ ਖਾਵਰ ਦਾ ਆਖਣਾ ਸੀ ਕਿ ਅਸੀਂ ਪੰਜਾਬੀ ਰਹਿਤਲ ਤੇ ਬੋਲੀ ਦੇ ਹੱਕ ਲਈ ਹਰ ਤਰ੍ਹਾਂ ਹਾਜ਼ਰ ਹਾਂ। ਹਕੂਮਤ ਸਣੇ ਸਾਨੂੰ ਸਭ ਨੂੰ ਪੰਜਾਬੀ ਬੋਲੀ ਤੇ ਰਹਿਤਲ ਉੱਤੇ ਮਾਣ ਕਰਨਾ ਚਾਹੀਦਾ। ਪੰਜਾਬ ਸਾਡੀ ਮਾਂ ਹੈ ਤੇ ਮਾਂ ਬੋਲੀ ਨੂੰ ਅਸੀਂ ਅੱਗੇ ਲੈ ਕੇ ਜਾਣਾ। ਮੈਂ ਇੱਕ ਦੋ ਗੱਲਾਂ ਤੁਹਾਨੂੰ ਦੱਸਦੇ, ਮੈਂ ਸਮਝਦਾ ਕਿ ਅਸੀਂ ਪੰਜਾਬੀ ਜ਼ੁਬਾਨ ਦੇ ਮੁਜਰਮ ਹਾਂ। ਉਹਦੀ ਵਜ੍ਹਾ ਇਹ ਕੀ ਹੈ ਕਿ ਅਸੀਂ ਇਹਨੂੰ ਭੁਲਾ ਬੈਠੇ ਤੇ ਸਭ ਤੋਂ ਵੱਡਾ ਮੁਜਰਮ ਮੈਂ ਤੇ ਮੇਰੇ ਨਾਲ ਦੇ ਲੋਕੀ ਨੇ। ਅਸੀਂ ਆਪਣੇ ਘਰਾਂ 'ਚ ਉਰਦੂ ਬੋਲਦੇ ਹਾਂ, ਸਾਡੇ ਪੁੱਤ ਸਾਡੀ ਧੀਆਂ ਉਹ ਪੰਜਾਬੀ ਨਾਲ ਉਹ ਵਾਕਫੀਅਤ ਨਹੀਂ ਰੱਖਦੇ ਜਿਹੜੀ ਅਸੀਂ ਰੱਖਦੇ ਸੀ। ਮੈਂ ਸਮਝਦਾ ਇਹ ਸਾਡਾ ਕਸੂਰ ਹੈ। ਸੈਮੀਨਾਰ ਤੋਂ ਬਾਅਦ ਭਰਵੀਂ ਰੈਲੀ ਕੱਢੀ ਗਈ ਤੇ ਪੰਜਾਬੀ ਦੇ ਨਫਾਜ਼ ਲਈ ਨਾਅਰੇਬਾਜ਼ੀ ਵੀ ਕੀਤੀ ਗਈ। ਪੰਜਾਬਪੁਰੇ ਦੀ ਬੋਲੀ ਪੰਜਾਬੀ, ਲਾਹੌਰ ਦੀ ਬੋਲੀ ਪੰਜਾਬੀ, ਮੁਲਤਾਨ ਦੀ ਬੋਲੀ ਪੰਜਾਬੀ, ਮੁਜ਼ੱਫਰਗੜ੍ਹ ਦੀ ਬੋਲੀ ਪੰਜਾਬੀ, ਪੂਰੇ ਪੰਜਾਬ ਦੀ ਬੋਲੀ ਪੰਜਾਬੀ।